ਪੁਰਾਣੇ ਵਕਤਾਂ ਦੀ ਗੱਲ ਹੈ। ਇੱਕ ਬੰਦੇ ਦਾ ਵਿਆਹ ਹੁੰਦਾ ਹੈ। ਔਰਤ ਜਿਹੜੀ ਹੁੰਦੀ ਹੈ ਨਾ, ਉਹ ਰਜ਼ਾਮੰਦ ਨਹੀਂ ਹੁੰਦੀ। ਵਿਆਹ ਹੁੰਦਾ ਕਿਸੇ ਦੂਰ ਇਲਾਕੇ 'ਚ। ਜਦੋਂ ਮਕਲਾਵੇ ਤੋਂ ਵਾਪਸੀ ਜਾਣਾ ਹੁੰਦਾ ਹੈ ਨਾ, ਤੇ ਰਸਤੇ 'ਚ ਨਾ ਇੱਕ ਖੂਹ ਆਉਂਦਾ ਹੈ। ਤੇ ਉਹ ਬੁੱਢੀ ਆਪਦੇ ਬੰਦੇ ਨੂੰ ਕਹਿੰਦੀ ਹੈ ਕਿ ਮੈਨੂੰ ਪਿਆਸ ਲੱਗੀ ਹੈ, ਮੈਂ ਪਾਣੀ ਪੀਣਾ ਹੈ, ਮੈਨੂੰ ਪਾਣੀ ਪਿਆ ਦੇ। ਉਹ ਬੰਦਾ ਕਹਿੰਦਾ ਠੀਕ ਹੈ ਜੀ, ਪਿਆ ਦਿੰਨਾ। ਉਹ ਜਾਂਦਾ ਹੈ ਜਦੋਂ ਖੂਹ ਤੇ ਡੋਲ ਵਿੱਚ ਸੁੱਟਦਾ ਹੈ ਪਾਣੀ ਵਾਸਤੇ। ਉਹ ਪਾਣੀ ਭਰ ਜਾਂਦਾ ਡੋਲ 'ਚ। ਉਹ ਜਦੋਂ ਨਾ ਨੀਚੇ ਹੁੰਦਾ ਹੈ ਨਾ ਡੋਲ ਫੜਨ ਵਾਸਤੇ, ਉਹ ਬੀਬੀ ਉਹਨੂੰ ਪਿੱਛੋਂ ਧੱਕਾ ਮਾਰ ਦਿੰਦੀ ਹੈ। ਉਹ ਬੰਦਾ ਖੂਹ 'ਚ ਡਿੱਗ ਪੈਂਦਾ ਹੈ। ਆਪ ਉਹ ਨੱਸ ਜਾਂਦੀ ਹੈ ਵਾਪਸ ਆਪਦੇ ਘਰ। ਘਰੇ ਜਦੋਂ ਜਾਂਦੀ ਹੈ ਤੇ ਉਹਦੀ ਮਾਂ ਪੁੱਛਦੀ ਹੈ ਕਿ ਵਾਪਸ ਆ ਗਈ ਹੈ? ਉਹ ਕਹਿੰਦੀ ਜੀ ਰਸਤੇ 'ਚ ਆ ਗਿਆ ਸੀ ਬਹੁਤ ਵੱਡਾ ਤੂਫਾਨ, ਤੇ ਉਹ ਮੈਨੂੰ ਕਹਿੰਦੇ ਨੇ ਕਿ ਤੁਸੀਂ ਵਾਪਸ ਚਲੇ ਜਾਓ ਤੇ ਮੈਂ ਅੱਗੇ ਜਾਣਾ। ਹੁਣ ਉਹਦੇ ਜ਼ੇਨ 'ਚ ਇਹ ਸੀ ਕਿ ਉਹ ਵਿੱਚ ਡਿੱਗ ਗਿਆ, ਮਰ ਗਿਆ ਹੋਣਾ। ਥੋੜੀ ਦੇਰ ਬਾਅਦ ਨਾ ਉਸੇ ਰਸਤੇ ਦੇ ਉੱਤੋਂ ਦੀ ਦੋ ਚਾਰ ਬੰਦੇ ਲੰਘਦੇ ਨੇ ਤੇ ਉਹਨਾਂ ਨੂੰ ਪਿਆਸ ਲੱਗਦੀ। ਉਹ ਖੂਹ ਤੇ ਜਾਂਦੇ ਨੇ। ਖੂਹ ਤੇ ਜਾਂਦੇ ਨੇ ਤੇ ਵੇਖਦੇ ਨੇ ਕਿ ਇੱਕ ਬੰਦਾ ਨਾ ਖੂਹ 'ਚ ਲਟਕਿਆ ਪਿਆ ਹੁੰਦਾ। ਉਹ ਬੰਦੇ ਨੂੰ ਪੁੱਛਦੇ ਬਈ ਤੂੰ ਇੱਥੇ ਕਿਵੇਂ? ਉਹ ਕਹਿੰਦਾ ਯਾਰ ਮੈਨੂੰ ਬਾਹਰ ਕੱਢੋ, ਮੈਂ ਤੁਹਾਨੂੰ ਦੱਸਦਾ ਕਿ ਮੈਂ ਅੰਦਰ ਕਿਵੇਂ ਗਿਆ। ਜਦੋਂ ਉਹਨੂੰ ਬਾਹਰ ਕੱਢਦੇ ਨੇ ਤੇ ਉਹਨੂੰ ਬੰਦੇ ਪੁੱਛਦੇ ਹਾਂ ਬਈ ਕਿਵੇਂ ਗਿਆ ਅੰਦਰ। ਹੁਣ ਉਹ ਸੋਚਦਾ ਹੈ ਜੇ ਮੈਂ ਗੱਲ ਇਹਨਾਂ ਨੂੰ ਦੱਸਾਂ ਆਪਦੀ ਘਰ ਵਾਲੀ ਦੇ ਬਾਰੇ ਕਿ ਉਹਨੇ ਮੇਰੇ ਨਾਲ ਇੰਜ ਕੀਤੀ ਹੈ ਤੇ ਗੱਲ ਤੇ ਮਾੜੀ ਹੈ। ਉਹ ਕਹਿੰਦਾ ਯਾਰ ਮੈਂ ਤਾਂ ਲੰਘਦਾ ਪਿਆ ਸੀ, ਹਵਾ ਤੇਜ਼ ਆਈ ਤੇ ਮੈਂ ਨਾ ਇਹਦੇ ਵਿੱਚ ਡਿੱਗ ਪਿਆ। ਉਹ ਕਹਿੰਦੇ ਚਲੋ ਜੀ। ਉਹ ਹੁਣ ਵਾਪਸ ਆਪਦੇ ਸਹੁਰਿਆਂ ਤੇ ਚਲਾ ਜਾਂਦਾ ਹੈ। ਜਦੋਂ ਸਹੁਰਿਆਂ ਤੇ ਜਾਂਦਾ ਹੈ ਤੇ ਉਹਦੀ ਬੁੜੀ ਉਹਨੂੰ ਵੇਂਦੀ ਹੈ ਤੇ ਉਹ ਬੜੀ ਪਰੇਸ਼ਾਨ ਵੀ ਇਹ ਮਰਿਆ ਨਹੀਂ, ਮੈਂ ਤਾਂ ਸੋਚਿਆ ਇਹ ਡਿੱਗ ਪਿਆ ਖੂਹ 'ਚ, ਇਹ ਮਰ ਗਿਆ ਹੋਣਾ। ਲੇਕਿਨ ਨਹੀਂ। ਚਲੋ ਬਹਿਰਹਾਲ ਉਹਦੀ ਮਾਂ ਕਹਿੰਦੀ ਪਈ ਉਹ ਆ ਗਿਆ ਤੇਰਾ ਬੰਦਾ ਤੈਨੂੰ ਲੈਣ ਵਾਸਤੇ, ਤੇ ਤੂੰ ਹੁਣ ਆਪਦੇ ਘਰ ਜਾ। ਆਪਦੇ ਕੱਪੜੇ ਛਪੜੇ ਬੰਨਦੀ ਹੈ, ਬੰਦਾ ਆਉਂਦਾ ਅੱਗੇ ਅੱਗੇ, ਉਹ ਉਹਦੇ ਪਿੱਛੇ ਪਿੱਛੇ। ਹੁਣ ਉਹ ਬੀਬੀ ਸੋਚਦੀ ਹੈ ਕਿ ਮੈਨੂੰ ਪੁੱਛੇ, ਲੇਕਿਨ ਉਹ ਜੱਟ ਉਹਨੂੰ ਪੁੱਛਦਾ ਨਹੀਂ। ਉਹ ਅੱਗੇ ਅੱਗੇ ਚੁੱਪ ਕਰਕੇ ਟੁਰਿਆ ਜਾਂਦਾ ਹੈ। ਅਰਸੇ ਬੀਤ ਜਾਂਦੇ ਨੇ, ਟਾਈਮ ਵਕਤ ਲੰਘਦਾ ਜਾਂਦਾ ਹੈ ਤੇ ਬੱਚੇ ਉਹਨਾਂ ਦੇ ਹੋ ਜਾਂਦੇ ਨੇ, ਬੱਚੇ ਜਵਾਨ ਹੋ ਜਾਂਦੇ ਨੇ। ਉਹ ਜੀ ਇੱਕ ਟਾਈਮ ਇਹੋ ਆਉਂਦਾ ਹੈ ਕਿ ਉਹਦਾ ਬੰਦਾ ਜਿਹੜਾ ਨਾ ਉਹ ਪਿੰਡ ਦਾ ਚੌਧਰੀ ਬਣ ਜਾਂਦਾ ਹੈ। ਉਹ ਜਦੋਂ ਪਿੰਡ ਦਾ ਚੌਧਰੀ ਬਣਦਾ ਹੈ, ਫੈਸਲੇ ਕਰਨ ਲੱਗ ਪੈਂਦਾ ਹੈ। ਇੱਕ ਦਿਨ ਉਹਦੇ ਕੋਲੇ ਨਾ ਇੱਕ ਲੜਕੀ ਤੇ ਲੜਕੇ ਦਾ ਫੈਸਲਾ ਆਉਂਦਾ ਹੈ। ਉਹ ਕੋਈ ਮੁੰਡਾ ਨਾ ਕੁੜੀ ਨੂੰ ਛੇੜਦਾ ਸੀ ਰਸਤੇ ਲੰਘਦੀ 'ਚ। ਉਹ ਮੁੰਡੇ ਨੂੰ ਚੌਧਰੀ ਅੰਦਰ ਸੱਦ ਕੇ ਕਹਿੰਦਾ ਹੈ ਕਿ ਗੱਲ ਤੇਰੇ ਵਾਸਤੇ ਅੱਛੀ ਨਹੀਂ, ਕਿਸੇ ਦੀ ਧੀ ਭੈਣ ਨੂੰ ਛੇੜਨਾ ਅੱਛੀ ਗੱਲ ਨਹੀਂ ਹੁੰਦੀ। ਤੇਰੇ ਘਰ ਵੀ ਧੀਆਂ ਭੈਣਾਂ ਨੇ, ਅਗਰ ਉਹਨੂੰ ਕੋਈ ਛੇੜੇ ਤੇ ਤੈਨੂੰ ਚੰਗਾ ਲੱਗੇਗਾ? ਉਹ ਮੁੰਡਾ ਕਹਿੰਦਾ ਜੀ ਨਹੀਂ ਚੌਧਰੀ ਸਾਹਿਬ, ਜੱਟ ਸਾਹਿਬ, ਇਹ ਤੇ ਮੇਰੇ ਤੋਂ ਭੁੱਲ ਹੋ ਗਈ, ਮੈਂ ਅਗਾਂ ਤੋਂ ਨਹੀਂ ਕਰਦਾ, ਤੁਸੀਂ ਮੈਨੂੰ ਇਸ ਦਫਾ ਮਾਫੀ ਦਿਓ। ਕੁੜੀ ਨੂੰ ਸੱਦਦਾ ਹੈ ਕਿ ਬੇਟਾ ਜਦੋਂ ਬਾਹਰ ਜਾਈਏ ਨਾ ਤੇ ਪਰਦਾ ਕਰਕੇ ਜਾਈਦਾ ਹੈ, ਤੇ ਐਵੇਂ ਮੂੰਹ ਚਾ ਕੇ ਗਲੀਆਂ 'ਚ ਇੱਧਰ ਉੱਧਰ ਨਹੀਂ ਫਿਰੀਦਾ, ਕੋਈ ਕੰਮ ਹੋਵੇ ਤੇ ਬਾਹਰ ਜਾਈਦਾ। ਉਹ ਗੱਲ ਖਤਮ ਹੋ ਜਾਂਦੀ ਹੈ। ਉਹ ਚੌਧਰੀ ਜੱਟ ਦਾ ਮੁੰਡਾ ਇਹ ਗੱਲ ਸੁਣਦਾ ਪਿਆ ਹੁੰਦਾ। ਉਹ ਆਪਦੇ ਪਿਓ ਕੋਲ ਆਉਂਦਾ ਤੇ ਆਪਦੇ ਪਿਓ ਨੂੰ ਕਹਿੰਦਾ ਕਿ ਅੱਬਾ ਜੀ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ, ਜਿਹੜਾ ਤੁਸੀਂ ਫੈਸਲਾ ਕੀਤਾ ਹੈ ਨਾ, ਇਹ ਸਾਡੀ ਸਮਝ ਨਹੀਂ ਆਇਆ, ਤੁਸੀਂ ਗੱਲ ਖੋਲੋ, ਬਾਹਰ ਲਿਆਓ, ਫੈਸਲਾ ਲੋਕਾਂ ਨੂੰ ਵੀ ਸੁਣਾਓ ਕਿ ਤੁਸੀਂ ਕੀ ਫੈਸਲਾ ਕੀਤਾ ਹੈ। ਉਹ ਆਂਦਾ ਅੱਛਾ। ਉਹ ਆਂਦਾ ਤੂੰ ਇਸ ਤਰ੍ਹਾਂ ਕਰ, ਆਪਦੀ ਮਾਂ ਕੋਲੇ ਜਾ ਤੇ ਉਹਨੂੰ ਪੁੱਛ ਕਿ ਅੱਬਾ ਕਹਿੰਦਾ ਕਿ ਅੱਜ ਗੱਲ ਖੋਲ ਦਿਆਂ। ਉਹ ਕਹਿੰਦਾ ਠੀਕ ਹੈ, ਮੈਂ ਅੰਮੀ ਕੋਲੇ ਜਾਣਾ। ਉਹ ਆਪਦੀ ਮਾਂ ਕੋਲੇ ਜਾਂਦਾ ਹੈ ਤੇ ਮੁਖਤਸਿਰ ਜੀ ਗੱਲ ਸੁਣਾਣੀ ਹੈ ਤੁਹਾਨੂੰ। ਆਪਦੀ ਮਾਂ ਕੋਲ ਜਾਂਦਾ ਤੇ ਮਾਂ ਨੂੰ ਕਹਿੰਦਾ ਹੈ ਕਿ ਮਾਂ ਅੱਬਾ ਕਹਿੰਦਾ ਕਿ ਅੱਜ ਗੱਲ ਖੋਲ ਦਿਆਂ। ਹੁਣ ਉਹ ਬੜੀ ਪਰੇਸ਼ਾਨ। ਉਹ ਕਹਿੰਦੀ ਨਾ ਪੁੱਤਰ, ਆਪਦੇ ਪਿਓ ਨੂੰ ਕਹਿ ਕਿ ਅਜੇ ਗੱਲ ਨਾ ਖੋਲੇ ਤੇ ਜਾ ਉਹਨੂੰ ਮੇਰੇ ਕੋਲ ਸੱਦ ਕੇ ਲਿਆ। ਉਹ ਵਾਪਸ ਆਪਦੇ ਪਿਓ ਕੋਲੇ ਚਲਾ ਜਾਂਦਾ ਹੈ। ਆਪਦੇ ਪਿਓ ਨੂੰ ਕਹਿੰਦਾ ਹੈ ਕਿ ਅੰਮੀ ਕਹਿੰਦੀ ਹੈ ਕਿ ਮੇਰੀ ਗੱਲ ਸੁਣ ਕੇ ਜਾਵੇ। ਉਹ ਜਦੋਂ ਚੌਧਰੀ ਘਰੇ ਆਉਂਦਾ ਤੇ ਵੇਂਦਾ ਕਿ ਉਹ ਜਿਹੜੀ ਅੰਮਾ ਹੁੰਦੀ ਹੈ ਨਾ, ਉਹਨੇ ਨਾ ਗਲ 'ਚ ਫੰਦਾ ਪਾ ਕੇ ਫਾਂਸੀ ਲੈ ਕੇ ਮਰ ਚੁੱਕੀ ਹੁੰਦੀ ਹੈ। ਉਹਦਾ ਪੁੱਤਰ ਪੁੱਛਦਾ ਹੈ ਕਿ ਅੱਬਾ ਜੀ ਇਹ ਕੀ ਗੱਲ ਹੈ, ਸਾਡੀ ਮਾਂ ਕਿਉਂ ਮਰ ਗਈ ਹੈ? ਉਹ ਚੌਧਰੀ ਇਹਨੂੰ ਦੱਸਦਾ ਕਿ ਪੁੱਤਰ ਜਦੋਂ ਸਾਡਾ ਵਿਆਹ ਹੋਇਆ ਸੀ ਨਾ, ਇੰਜ ਕਰਕੇ ਤੇਰੀ ਮਾਂ ਰਾਜੀ ਨਹੀਂ ਸੀ, ਇਹਨੇ ਮੈਨੂੰ ਖੂਹ 'ਚ ਧੱਕਾ ਦੇਤਾ ਸੀ ਤੇ ਸਾਰੀ ਜ਼ਿੰਦਗੀ ਲੰਘ ਗਈ, ਮੈਂ ਇਹਦੇ ਤੋਂ ਗੱਲ ਨਹੀਂ ਪੁੱਛੀ। ਤੇ ਅੱਜ ਜਦੋਂ ਉਹਦੇ ਕੋਲੇ ਮੈਂ ਤੈਨੂੰ ਭੇਜਿਆ ਕਿ ਗੱਲ ਖੋਲ ਦਿਆਂ, ਤੇ ਉਹਨੂੰ ਸ਼ਾਇਦ ਇਹ ਲੱਗਿਆ ਕਿ ਇਹ ਉਹ ਗੱਲ ਖੋਲਣ ਲੱਗਾ ਹੈ, ਤੇ ਉਹਨੇ ਸੋਚਿਆ ਹੋਣਾ ਕਿ ਹੁਣ ਮੇਰੀ ਕੀ ਇੱਜ਼ਤ ਰਹਿਣੀ ਹੈ। ਤੇ ਕਹਿਣ ਦਾ ਮਤਲਬ ਇਹ ਹੈ, ਕਹਾਣੀ ਦਾ ਮਤਲਬ ਇਹ ਹੈ ਕਿ ਹਮੇਸ਼ਾ ਕੋਈ ਵੀ ਗੱਲ ਹੋਵੇ, ਉਹਨੂੰ ਜਿੱਥੇ ਖਤਮ ਹੁੰਦੀ ਹੋਵੇ ਉਹਨੂੰ ਮੁਕਾ ਦੇਵੇ ਬੰਦਾ, ਉਹਦੇ ਤੇ ਪਰਦਾ ਪਾਵੇ, ਜਿੱਥੇ ਵੀ ਉਹਨੂੰ ਹੈਂਡਲ ਹੁੰਦਾ ਹੋਵੇ ਉਹਨੂੰ ਕਰ ਲਵੇ। ਗੱਲ ਜਦੋਂ ਖੁੱਲਣ ਲੱਗ ਪਵੇ ਨਾ, ਗੱਲਾਂ ਖੁੱਲਣ ਲੱਗ ਪੈਂਦੀਆਂ ਨੇ ਨਾ, ਉਦੋਂ ਬੜੀਆਂ ਜਾਨਾਂ ਜਾਂਦੀਆਂ ਨੇ, ਬੜੇ ਸਿਆਪੇ ਪੈਂਦੇ ਨੇ, ਬੜੇ ਰੌਲੇ ਪੈਂਦੇ ਨੇ। ਥੈਂਕ ਯੂ ਜੀ।